अस्सलाम वालेकुम मेरे ਵੇਖਣ ਵਾਲੇ ਭੈਣ ਭਰਾ ਨੂੰ ਮੇਰੇ ਚੈਨਲ 'ਤੇ ਖੁਸ਼ਆਮਦੀਦ। ਅਤੇ ਅੱਜ ਅਸੀਂ ਗੱਲ ਕਰਾਂਗੇ ਜਿਹੜਾ ਸਿਆਲਕੋਟ 'ਚ ਵਾਕਿਆ ਪੇਸ਼ ਹੋਇਆ, ਬਹੁਤ ਅਫਸੋਸਨਾਕ ਵਾਕਿਆ ਪੇਸ਼ ਹੋਇਆ ਹੈ ਅਤੇ ਇਹਦੀ ਅਸੀਂ ਪੁਰਜ਼ੋਰ ਮਜ਼ੰਮਤ ਕਰ ਰਹੇ ਹਾਂ ਅਤੇ ਅਸੀਂ ਦੁਆ ਕਰਦੇ ਹਾਂ ਕਿ ਅੱਲਾਹ ਤਾਲਾ ਸਾਨੂੰ ਇਸ ਜਿਹੜੇ ਐਸੇ ਵਾਕਿਆਤ ਨੇ ਉਹਨਾਂ ਤੋਂ ਮਹਿਫੂਜ਼ ਰੱਖੇ ਅਤੇ ਸਾਡੇ ਮੁਲਕ ਨੂੰ ਅਮਨ ਦਾ ਗਹਿਵਰਾ ਬਣਾਏ। ਅਤੇ ਗੱਲ ਇਹ ਵੀ ਕਿ ਅਸੀਂ ਮੁਸਲਮਾਨ ਹਾਂ, ਮੁਸਲਮਾਨ ਜਿਹੜਾ ਅਮਨ ਦਾ ਪ੍ਰਚਾਰ ਕਰਦਾ ਹੈ ਅਤੇ ਅਮਨ ਦਾ ਪ੍ਰਚਾਰ ਕਰਦਾ ਹੈ। ਮੁਸਲਮਾਨ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਇਹੋ ਮਾਮਲਾਤ ਨੇ ਅਸੀਂ ਉਹਨੂੰ ਦੀਨ ਦਾ ਰੰਗ ਦੇ ਕੇ ਜਿਹੜਾ ਨਾ ਉਹ ਇਸ ਤਰ੍ਹਾਂ ਨਾ ਕਰੀਏ। ਅਤੇ ਅਗਰ ਕੋਈ ਉਹਦੇ ਕੋਲੋਂ ਜਾਂ ਗਲਤੀ ਹੋ ਗਈ ਹੈ ਜਾਂ ਉਹਨੇ ਕੋਈ ਗੁਨਾਹ ਕੀਤਾ ਹੈ ਅਤੇ ਹਕੂਮਤ ਵਕਤ ਜਿਹੜੀ ਨਾ ਉਹਨੂੰ ਉਹਦੇ ਇਸ ਕਾਰਨਾਮੇ ਦੀ ਜਾਂ ਇਸ ਜੁਰਮ ਦੀ ਸਜ਼ਾ ਦੇਵੇਗੀ। ਅਤੇ ਅਸੀਂ ਕੌਣ ਹੁੰਦੇ ਹਾਂ, ਅਸੀਂ ਇਸ ਬੰਦੇ ਨੂੰ ਜਾਂ ਇਸ ਨੂੰ ਆਪਣੇ ਹੱਥ ਨਾਲ ਜੁਰਮ ਕਰਨ ਦਿੱਤੀ। ਮੇਰੀ ਇਸ ਰਿਕੁਐਸਟ ਹੈ ਸਾਰੇ ਮੁਸਲਮਾਨਾਂ ਵਾਸਤੇ ਕਿ ਅਗਰ ਤੁਸੀਂ ਮਸਲਨ ਬਹੁਤ ਜਿਹੀ ਗਲਤੀਆਂ ਕਰਨੇ ਆ ਅਤੇ ਆਪਣੇ ਆਪ ਆਪਣੇ ਦਿਲ ਦੇ ਵਿੱਚ ਆਪਣੇ ਅੰਦਰ ਨੂੰ ਆਪਣੇ ਮਨ ਨੂੰ ਜਿਹੜਾ ਨਾ ਉਹ ਸੁਬਾਹ ਉੱਠ ਕੇ ਜਿਹੜਾ ਨਾ ਉਹਦੇ ਪਰਖੀਏ ਕਿ ਅਸੀਂ ਅੱਜ ਕਿੰਨੀਆਂ ਗਲਤੀਆਂ ਕੀਤੀਆਂ ਨੇ। ਤਾਂ ਇਹ ਹਾਂ ਠੀਕ ਹੈ, ਉਹਨੇ ਗੁਸਤਾਖੀ ਕੀਤੀ ਹੈ ਅਤੇ ਉਹ ਗੁਸਤਾਖੀ ਦਾ ਜੁਰਮ ਜਿਹੜਾ ਨਾ ਉਹਦੀ ਉਸ ਦੀ ਨੀਅਤ ਦੇ ਹਿਸਾਬ ਨਾਲ ਅਸੀਂ ਹਕੂਮਤ ਵਕਤ ਨੂੰ ਕੇਸ ਫਾਰਵਰਡ ਕਰਾਂਗੇ ਅਤੇ ਉਹ ਹੀ ਉਹਨੂੰ ਜੋ ਵੀ ਫੈਸਲਾ ਕਰੇਗੀ ਉਹ ਉਹਦੇ 'ਤੇ ਐਕਸ਼ਨ ਲਏਗੀ। ਅਤੇ ਅਸੀਂ ਦੁਬਾਰਾ ਫਿਰ ਇਸ ਵਾਕਿਆ ਦੀ ਬੜੀ ਪੁਰਜ਼ੋਰ ਮਜ਼ੰਮਤ ਕਰ ਰਹੇ ਹਾਂ ਅਤੇ ਦੁਆ ਕਰਨੇ ਹਾਂ ਕਿ ਆਇੰਦਾ ਇਹੋ ਜਿਹੇ ਵਾਕਿਆਤ ਨਾ ਹੋਣ। ਅਤੇ ਇਸ ਦੇ ਨਾਲ ਹੀ ਅਸੀਂ ਇਜਾਜ਼ਤ ਚਾਹਾਂਗੇ। ਰੱਬ ਰੱਖਾ। ਅੱਲਾ ਹਾਫਿਜ਼।